अस्सलाम वालेकुम जी। अच्छा जी, ਅੱਜ ਦੀ ਵੀਡੀਓ ਸ਼ੁਰੂ ਕਰੀਏ। ਅੱਜ ਅਸੀਂ 24 ਨੰਬਰ ਚੈਪਟਰ ਸ਼ੁਰੂ ਕਰਨਾ ਹੈ ਤੇ ਇਸ ਨੰਬਰ ਖਤਮ ਹੋ ਗਿਆ ਸੀ ਤੇ ਪਿੱਛੇ ਪੇਜ ਸਨ 924 25 26 ਇਸ ਤਰ੍ਹਾਂ। ਠੀਕ ਹੈ, ਉਹਦੇ 3 ਪੇਜ ਨੇ ਉਹਨਾਂ ਬਾਅਦ ਵਿੱਚ ਐਡ ਕੀਤੇ ਸਨ ਤੇ ਐਪਲੀਕੇਸ਼ਨ ਤੇ ਤੁਸੀਂ ਅੱਗੇ ਨੈਕਸਟ ਪੇਜ ਕਰਦੇ ਜਾਂਦੇ ਹੋ ਤੇ ਆਪਣੇ ਆਪ ਹੀ ਉਹ ਆ ਜਾਂਦੇ ਨੇ। ਠੀਕ ਹੈ, 926 ਤੋਂ ਬਾਅਦ ਵੇਖੋ ਡਾਇਰੈਕਟ ਜਿਹੜਾ ਹੈ 874 ਆ ਜਾਂਦਾ ਹੈ। ਅੱਛਾ ਜੀ, ਇਸ 24 ਨੰਬਰ ਚੈਪਟਰ ਦੇ ਵਿੱਚ ਜ਼ਿਆਦਾ ਗੱਲ ਇਹ ਕਰਦਾ ਹੈ ਕਿ ਗੱਡੀ ਤੇਲ ਕਿਸ ਤਰ੍ਹਾਂ ਜ਼ਿਆਦਾ ਖਾਂਦੀ, ਕਿਹੜੀ ਵਜ੍ਹਾ ਤੋਂ, ਤੇ ਕੀ ਕਰਕੇ ਤੁਸੀਂ ਇਹ ਜਿਹੜੀ ਗੱਡੀ ਤੇਲ ਜ਼ਿਆਦਾ ਖਾ ਰਹੀ ਹੈ ਇਹਨੂੰ ਘਟਾ ਸਕਦੇ ਹੋ। ਠੀਕ ਹੈ, ਗੱਡੀ ਤੇਲ ਜ਼ਿਆਦਾ ਕਿਉਂ ਖਾਏਗੀ। ਇੱਕ ਤੇ ਅਗਰ ਗੱਡੀ ਦੇ ਇੰਜਣ ਵਿੱਚ ਕੋਈ ਮਸਲਾ ਹੈ, ਉਹਦੇ ਇਨੀ ਤੋਰੀ ਨਹੀਂ ਠੀਕ, ਮਤਲਬ ਜਿੱਥੋਂ ਇਨੀ ਤੋਰੀ ਆਖਦੇ ਨੇ ਜਿੱਥੋਂ ਗੱਡੀ ਦੇ ਇੰਜਣ ਨੂੰ ਅੱਗੇ ਉਹ ਤੇਲ ਮਿਲਦਾ ਹੈ, ਅਗਰ ਉਹ ਨਹੀਂ ਠੀਕ ਫਿਰ ਵੀ ਗੱਡੀ ਤੇਲ ਜ਼ਿਆਦਾ ਖਾਏਗੀ। ਗੱਡੀ ਦੇ ਉੱਤੇ ਵਜ਼ਨ ਹੈ ਫਿਰ ਵੀ ਗੱਡੀ ਤੇਲ ਜ਼ਿਆਦਾ ਖਾएगी, क्यों ਗੱਡੀ ਦਾ ਜ਼ੋਰ ਲੱਗਣਾ ਹੈ ਤਾਂ ਗੱਡੀ ਤੇਲ ਜ਼ਿਆਦਾ ਖਾਣਾ। जब तेल ज़्यादा खाएगी धुआं मारेगी, ਧੂਏਂ ਦੀ ਵਜ੍ਹਾ ਤੋਂ ਅੱਗੋਂ ਪੋਲੂਸ਼ਨ ਬਣੇਗੀ, ਆਲੂਦਗੀ ਬਣੇਗੀ। ਟਾਇਰਾਂ ਦੇ ਵਿੱਚ ਹਵਾ ਘੱਟ ਹੈ ਫਿਰ ਵੀ ਗੱਡੀ ਦਾ ਜ਼ੋਰ ਲੱਗੇਗਾ, ਜਦੋਂ ਜ਼ੋਰ ਲੱਗੇਗਾ ਗੱਡੀ ਤੇਲ ਜ਼ਿਆਦਾ ਖਾਏਗੀ। ਤੁਸੀਂ ਜ਼ਿਆਦਾ ਸਪੀਡ 'ਤੇ ਗੱਡੀ ਚਲਾਉਂਦੇ ਹੋ ਪਏ ਤੇ ਸ਼ੀਸ਼ੇ ਖੁੱਲ੍ਹੇ ਨੇ ਫਿਰ ਵੀ ਗੱਡੀ ਤੇਲ ਜ਼ਿਆਦਾ ਖਾਏਗੀ। ਕਿਉਂ, ਸ਼ੀਸ਼ੇ ਖੁੱਲ੍ਹੇ ਹੋਣ ਦੀ ਵਜ੍ਹਾ ਤੋਂ ਆਵਾਜ਼ ਜਿਹੜੀ ਹੈ ਗੱਡੀ ਦੇ ਅੰਦਰ ਵਾਲੇ ਹਿੱਸਿਆਂ ਨੂੰ ਟਕਰਾਏ ਦੀ ਅਤੇ ਗੱਡੀ ਦਾ ਜ਼ੋਰ ਲੱਗੇਗਾ, ਅਤੇ ਜਦੋਂ ਜ਼ੋਰ ਲੱਗਣਾ ਗੱਡੀ ਤੇਲ ਜ਼ਿਆਦਾ ਖਾਏਗੀ। ਗੱਡੀ ਦੇ ਉੱਤੇ ਸਮਾਨ ਰੱਖਿਆ ਜੇ, ਮਸਲਨ ਕਰ ਲਓ ਕਿ ਛੱਤ ਉੱਤੇ ਸਮਾਨ ਰੱਖਿਆ ਫਿਰ ਵੀ ਗੱਡੀ ਤੇਲ ਜ਼ਿਆਦਾ ਖਾਏਗੀ, ਕਿਉਂਕਿ ਜਿਹੜਾ ਛੱਤ ਦੇ ਉੱਤੇ ਸਮਾਨ ਹੈ ਜਦੋਂ ਗੱਡੀ ਚੱਲਦੀ ਹੈ ਵੀ ਹਵਾ ਆ ਕੇ ਉਹਨੂੰ ਟਕਰਾਏ ਦੀ ਅਤੇ ਗੱਡੀ ਦਾ ਜ਼ੋਰ ਜ਼ਿਆਦਾ ਲੱਗਣਾ, ਫਿਰ ਵੀ ਗੱਡੀ ਤੇਲ ਜ਼ਿਆਦਾ ਖਾਏਗੀ। ਜਿਤਨੀਆਂ ਵੀ ਇਲੈਕਟ੍ਰਿਕ ਚੀਜ਼ਾਂ ਨੇ, ਜਿਸ ਤਰ੍ਹਾਂ ਏਸੀ ਹੋ ਗਿਆ, ਲਾਈਟਾਂ ਹੋ ਗਈਆਂ, ਰੇਡੀਓ ਹੋ ਗਿਆ ਜਾਂ ਹੀਟਰ ਹੋ ਗਿਆ, ਜਿਹੜੀ ਹੀਟਰ ਵਾਲੀ ਸਕਰੀਨ ਹੁੰਦੀ ਹੈ ਉਹ ਹੋ ਗਈ, ਇਹਨਾਂ ਦੇ ਇਸਤੇਮਾਲ ਕਰਨ ਨਾਲ ਵੀ ਗੱਡੀ ਤੇਲ ਜ਼ਿਆਦਾ ਖਾਂਦੀ ਹੈ, ਕਿਉਂ ਇੰਜਣ ਦਾ ਜ਼ੋਰ ਲੱਗਣਾ। ਠੀਕ ਹੈ, ਬਾਕੀ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਚੀਜ਼ਾਂ ਨੇ। ਤੇ ਘਟਾ ਕਿਸ ਤਰ੍ਹਾਂ ਸਕਦੇ ਹੋ ਵੀ ਗੱਡੀ ਤੇਲ ਕਿਸ ਤਰ੍ਹਾਂ ਘੱਟ ਖਾਵੇ। ਕੋਸ਼ਿਸ਼ ਕਰੋ ਕਿ ਏਸੀ ਘੱਟ ਇਸਤੇਮਾਲ ਕਰੋ, ਜਿੱਥੇ ਮਤਲਬ ਜ਼ਿਆਦਾ ਜ਼ਰੂਰਤ ਹੈ ਉੱਥੇ ਇਸਤੇਮਾਲ ਕਰ ਲਓ, ਜਿੱਥੇ ਗੁਜ਼ਾਰਾ ਹੁੰਦਾ ਉਹ ਕਰ ਲਵੋ। ਠੀਕ ਹੈ, ਸ਼ੀਸ਼ੇ ਬੰਦ ਕਰ ਗੱਡੀ ਚਲਾਓ ਅਗਰ ਜ਼ਿਆਦਾ ਸਪੀਡ 'ਤੇ ਚਲਾ ਰਹੇ ਹੋ ਤੇ ਸਮਾਨ ਜਿਹੜਾ ਉਹ ਕੋਸ਼ਿਸ਼ ਕਰੋ ਗੱਡੀ ਦੇ ਅੰਦਰ ਰੱਖੋ। ਠੀਕ ਹੈ, ਚਲੋ ਜੀ, ਬਾਕੀ ਛੋਟੀਆਂ ਮੋਟੀਆਂ ਚੀਜ਼ਾਂ ਜਿਹੜੀਆਂ ਨਾਲ ਨਾਲ ਆਈਆਂ ਉਹ ਪਤਾ ਲੱਗਦਾ ਜਾਏਗਾ। Gli apparecchi e i dispositivi ਕਹਿੰਦਾ ਉਹ ਚੀਜ਼ਾਂ ਕਿ funzionano ਜਿਹੜੀਆਂ ਚੱਲਦੀਆਂ ਨੇ ਆ corrente elettrica, ਮਤਲਬ ਬਿਜਲੀ ਚੱਲਦੀਆਂ ਨੇ। ਅੱਗੇ ਉਹਨੇ ਬ੍ਰੈਕਟ ਦੱਸਿਆ ਰਾਡੀਓ, ਰੇਡੀਓ, ਲੂਚੀ ਲਾਈਟਾਂ, ਲੂਨੋਟੋ termico ਜਿਹੜੀ ਸਕਰੀਨ ਹੁੰਦੀ ਹੀਟਰ ਵਾਲੀ, ਐਚੈਤਰਾ ਵਗੈਰਾ ਵਗੈਰਾ। ਫਾਨੋ aumentare ਕਹਿੰਦੇ ਵਧਾਉਂਦੀਆਂ ਨੇ ਕੰਜ਼ੂਮੀ ਦੀ ਕਾਰਬੂਰਾਂਤੇ ਤੇਲ ਦੇ ਖਰਚ ਨੂੰ ਦਲ ਵਹੀਕਲੋ ਗੱਡੀ ਦੇ। ਵੇਰੋ ਜੀ ਇਹ ਚੀਜ਼ਾਂ ਜਿਹੜੀਆਂ ਨੇ ਗੱਡੀ ਦੇ ਤੇਲ ਦੇ ਖਰਚ ਨੂੰ ਵਧਾਉਂਦੀਆਂ ਨੇ। ਅੱਛਾ ਜੀ, ਕਾਰਬੂਰਾਂਤੇ ਤੇਲ, ਕੰਜ਼ੂਮੀ ਖਰਚ, aumentare ਵਧਾਉਣਾ, ਐਚੈਤਰਾ ਆ ਜੀ ਵਗੈਰਾ ਵਗੈਰਾ। ਇਹ ਸੈਂਪਰੇ ਵੇਰੋ ਤੇ ਇੱਕ ਫਾਲਸੋ ਹੁੰਦਾ ਹੈ ਅਚਾਈਓ ਨਾਲ। ਟੈਰਮੀਕੋ ਲਫ਼ਜ਼ ਆਇਆ ਹੈ, ਇਹ ਸੈਂਪਰੇ ਵੇਰੋ ਤੇ ਜ਼ੀਰੋ ਫਾਲਸੋ ਹੈ। ਠੀਕ ਹੈ ਜੀ। ਦੂਸਰਾ, ਹਾਂਜੀ ਇੱਕ ਚੀਜ਼ ਦੱਸਣਾ ਭੁੱਲ ਗਿਆ, ਜਿਹੜੀ ਤੁਸੀਂ ਲਗਾਤਾਰ ਇੱਕ ਸਪੀਡ 'ਤੇ ਜਾਂਦੇ ਹੋ ਨਾ ਪਏ, ਇਹਦੇ ਨਾਲ ਵੀ ਗੱਡੀ ਤੇਲ ਘੱਟ ਖਾਂਦੀ ਹੈ। ਮਸਲਨ ਤੁਸੀਂ ਆਊਟ ਉਸ ਤਰ੍ਹਾਂ ਦੇ ਜਾ ਰਹੇ ਹੋ 110-20 ਦੀ ਸਪੀਡ 'ਤੇ ਜਾਂਦੇ ਹੋ ਪਏ, ਲਗਾਤਾਰ ਇਸੇ ਸਪੀਡ 'ਤੇ ਚਲਦੇ ਜਾਂਦੇ ਹੋ ਅਤੇ ਇਹਦੇ ਨਾਲ ਵੀ ਗੱਡੀ ਤੇਲ ਘੱਟ ਖਾਏਗੀ। ਅਗਰ ਤੁਸੀਂ ਬਾਰ-ਬਾਰ ਕਦੀ ਗੱਡੀ ਰੇਸ ਦਿੰਦੇ ਹੋ, ਕਦੀ ਘਟਾਉਂਦੇ ਹੋ, ਕਦੀ ਫਿਰ ਰੇਸ ਦਿੰਦੇ ਹੋ, ਇਹਨਾਂ ਚੀਜ਼ਾਂ ਨਾਲ ਵੀ ਗੱਡੀ ਤੇਲ ਜ਼ਿਆਦਾ ਖਾਂਦੀ ਹੈ। ਅਕਸਰ ਤੁਸੀਂ ਵੇਖਿਆ ਹੋਵੇਗਾ ਸ਼ਹਿਰ ਦੇ ਵਿੱਚ ਜਿੱਥੇ ਟ੍ਰੈਫਿਕ ਹੋਵੇ ਉੱਥੇ ਗੱਡੀਆਂ ਤੇਲ ਜ਼ਿਆਦਾ ਖਾਂਦੀਆਂ ਨੇ, ਕਿਉਂਕਿ ਰੇਸ ਦੇਣੀ ਫਿਰ ਰੁਕਣਾ, ਰੇਸ ਦੇਣਾ ਫਿਰ ਰੁਕਣਾ, ਇਹ ਚੀਜ਼ ਹੋਵੇ ਗੱਡੀ ਤੇਲ ਜ਼ਿਆਦਾ ਖਾਂਦੀ ਹੈ। ਜ਼ਰਾ mantenendo ਰੱਖਦੇ ਹੋ, il più possibile ਜਿਤਨਾ ਹੋ ਸਕਦਾ ਕਹਿੰਦਾ ਰੱਖਦੇ ਹੋ, costante la velocità ਲਗਾਤਾਰ ਇੱਕ ਸਪੀਡ ਰੱਖਦੇ ਹੋ। si riduce il consumo ਕਹਿੰਦੇ ਇਹਦੇ ਨਾਲ ਖਰਚ ਘਟੇਦਾ ਦੀ ਕਾਰਬੂਰਾਂਤੇ ਤੇਲ ਦਾ। ਵੇਰੋ riduce ਘਟਣਾ, consumo ਖਰਚ। il consumo di carburante ਕਹਿੰਦਾ ਜਿਹੜਾ ਤੇਲ ਦਾ ਖਰਚ ਹੈ aumenta ਇਹ ਵੱਧ ਜਾਏਗਾ con aumentare del peso ਵਜ਼ਨ ਵਧਾਣੇ ਨਾਲ del veicolo ਗੱਡੀ ਦਾ। ਵੇਰੋ ਜੀ ਗੱਡੀ ਦਾ ਵਜ਼ਨ ਵਧਾਣੇ ਨਾਲ ਤੇਲ ਦਾ ਖਰਚ ਵੀ ਵੱਧ ਜਾਏਗਾ। ਜਿਤਨਾ ਗੱਡੀ ਉੱਤੇ ਵਜ਼ਨ ਪੈਂਦਾ ਜਾਏਗਾ ਉਤਨਾ ਗੱਡੀ ਤੇਲ ਜ਼ਿਆਦਾ ਖਾਏਗੀ, ਕਿਉਂ ਗੱਡੀ ਦਾ ਜ਼ੋਰ ਲੱਗਣਾ ਅਤੇ ਜੋ ਜ਼ੋਰ ਲੱਗਣਾ ਗੱਡੀ ਤੇਲ ਜ਼ਿਆਦਾ ਖਾਣਾ। ਅੱਛਾ ਜੀ, ਪੇਜ਼ੋ ਆਏ ਹੈ ਸੈਂਪਰੇ ਵੇਰੋ ਤੇ 2 ਫਾਲਸੋ ਨੇ।
ਫਾਲਸੋ ਕਿਹਦੇ ਨਾਲ ਨੇ? ਇੱਕ B1 ਨਾਲ ਤੇ ਇੱਕ 25 ਕਿਲੋਵਾਟ ਨਾਲ। ਚੌਥਾ, diminuendo ਘਟਾਉਂਦੇ ਹੋ opportunamente ਚੰਗੇ ਤਰੀਕੇ ਨਾਲ ਲਾ ਵੈਲੋਚਿਟà ਸਪੀਡ। ਕਹਿੰਦਾ ਚੰਗੇ ਤਰੀਕੇ ਨਾਲ ਸਪੀਡ ਘਟਾਉਂਦੇ ਹੋ, diminuisce il consumo, ਫਿਰ ਕਹਿੰਦਾ ਖਰਚ ਵੀ ਘੱਟ ਜਾਏਦਾ ਦੀ ਕਾਰਬੋਰਾਂਤੇ ਤੇਲ ਦਾ। ਵੇਰੋ ਮਤਲਬ ਅਗਰ ਚੰਗੇ ਤਰੀਕੇ ਨਾਲ ਘਟਾਉਂਦੇ, ਚੰਗੇ ਤਰੀਕੇ ਤੋਂ ਮਤਲਬ ਵੀ ਤੁਸੀਂ ਆਹਿਸਤਾ ਆਹਿਸਤਾ ਹੌਲੀ ਹੌਲੀ ਸਲੋ ਹੁੰਦੇ ਜਾਂਦੇ ਹੋ ਤੇ ਇਹਦੇ ਨਾਲ ਵੀ ਗੱਡੀ ਤੇਲ ਘੱਟ ਖਾਂਦੀ ਹੈ। ਜੇ ਤੁਸੀਂ ਮਤਲਬ 100 ਦੀ ਸਪੀਡ 'ਤੇ ਜਾ ਰਹੇ ਹੋ, ਇੱਕੋ ਦਮ ਤੁਸੀਂ 10 ਦੀ ਸਪੀਡ 'ਤੇ ਆ ਜਾਂਦੇ ਹੋ, ਇੰਝ ਗੱਡੀ ਤੇਲ ਜ਼ਿਆਦਾ ਖਾਏਗੀ। ਫਿਰ ਕੰਜ਼ੂਮਾਰੇ ਮੇਨੋ, ਕਹਿੰਦਾ ਘੱਟ ਖਰਚ ਕਰਨੇ ਵਾਸਤੇ ਕਾਰਬੋਰਾਂਤੇ ਤੇਲ ਨੂੰ ਇਹ ਓਪੋਰਟੂਨੋ ਚਾਹੀਦਾ ਹੈ। ਤਨੇਰੇ ਈ ਫਿਨਿਸਟਰੀਨੀ ਕਿਊਜ਼ੀ, ਕਿ ਤੁਸੀਂ ਸ਼ੀਸ਼ੇ ਬੰਦ ਰੱਖੋ। ਸਪੇਚੇ ਖਾਸ ਤੌਰ 'ਤੇ ਕੁਆਂਦੋ ਸੀ ਵਿਆਜਾ, ਜਦੋਂ ਸਫ਼ਰ ਕਰਦੇ ਹੋ ਜਾਂ ਚੱਲਦੇ ਹੋ, ਅਦ ਆਲਤਾ ਵੈਲੋਚਿਟà ਜ਼ਿਆਦਾ ਸਪੀਡ 'ਤੇ। ਵੇਰੋ ਜਦੋਂ ਜ਼ਿਆਦਾ ਸਪੀਡ ਚੱਲਦੇ ਹੋ ਪਏ ਤੇ ਤੁਹਾਨੂੰ ਚਾਹੀਦਾ ਹੈ ਕਿ ਸ਼ੀਸ਼ੇ ਗੱਡੀ ਦੇ ਬੰਦ ਰੱਖੋ। ਅੱਛਾ ਜੀ, ਆਲਤਾ ਵੈਲੋਚਿਟà ਜ਼ਿਆਦਾ ਸਪੀਡ, ਵਿਆਜਾ ਚੱਲਣਾ ਸਫ਼ਰ ਕਰਨਾ, ਸਪੇਚੇ ਆ ਗਿਆ ਜੀ ਮਤਲਬ ਖਾਸ ਤੌਰ 'ਤੇ, ਔਰ ਇਹ ਸੈਂਪਰੇ ਵੇਰੋ ਇੱਕ ਫਾਲਸੋ ਹੁੰਦਾ ਹੈ ਤੈਰਾ ਨਾਲ। ਫਿਨਿਸਟਰੀਨੀ ਸ਼ੀਸ਼ੇ, ਠੀਕ ਹੈ ਜੀ, ਇਹ ਵੀ ਸੈਂਪਰੇ ਵੇਰੋ ਹੈ, ਫਾਲਸੋ ਕੋਈ ਨਹੀਂ, ਫਿਨਿਸਟਰੀਨੀ ਜਿਹੜਾ ਤਨੇਰੇ ਹੁੰਦਾ ਰੱਖਣਾ। ਕੰਜ਼ੂਮਾਰੇ ਖਰਚ ਕਰਨਾ, ਕੰਜ਼ੂਮਾਰੇ ਮੇਨੋ ਘੱਟ ਖਰਚ ਕਰਨਾ। ਫਿਰ ਕੰਜ਼ੂਮਾਰੇ ਮੇਨੋ ਕਹਿੰਦਾ ਘੱਟ ਖਰਚ ਕਰਨੇ ਵਾਸਤੇ ਕਾਰਬੋਰਾਂਤੇ ਤੇਲ ਨੂੰ conviene ਚਾਹੀਦਾ ਵੇ scegliere per quanto possibile, ਕਹਿੰਦਾ ਜਿਤਨਾ ਮੁਮਕਿਨ ਹੋ ਸਕਦਾ ਤੁਸੀਂ scegliere ਕਰੋ, ਸਿਲੈਕਟ ਕਰੋ, ਚੁਣੋ strade pianeggianti e più scorrevoli, ਕਹਿੰਦਾ ਸੜਕਾਂ ਜਿਹੜੀਆਂ ਨੇ pianeggianti ਸਿਲੈਕਟ ਕਰੋ, ਮਤਲਬ ਜਿਹੜੀਆਂ ਇੱਕ ਲੈਵਲ 'ਤੇ ਹੋਣ ਜਿੱਥੇ ਤੁਸੀਂ ਆਸਾਨੀ ਨਾਲ ਚੱਲ ਸਕੋ, ਉਹ ਸੜਕਾਂ ਸਿਲੈਕਟ ਕਰੋ ਤੇ ਫਿਰ ਵੀ ਤੇਲ ਦਾ ਖਰਚ ਘੱਟ ਸਕਦਾ। ਵੇਰੋ ਜੀ ਹੁਣ ਇੱਕ ਸੜਕ ਹੈ, ਫਾਰ ਐਗਜ਼ਾਮਪਲ ਅਸਾਂ ਕਿਧਰੇ ਜਾਣਾ ਸਫ਼ਰ ਹੈ 10 ਕਿਲੋਮੀਟਰ ਦਾ, ਇੱਕ ਸੜਕ ਉੱਥੇ ਜਾਂਦੀ ਹੈ ਜਿਹੜੀ ਬਿਲਕੁਲ ਲੈਵਲ 'ਤੇ ਬਰਾਬਰ ਹੈ, ਇੱਕ ਸੜਕ ਜਿਹੜੀ ਹੈ ਉਹ ਚੜ੍ਹਾਈ ਵਾਲੀ ਹੈ, ਕਦੀ ਚੜ੍ਹਾਈ ਆ ਜਾਂਦੀ ਕਦੀ ਉਤਰਾਈ ਆ ਜਾਂਦੀ। ਜਿਹੜੀ ਉਹ ਲੈਵਲ 'ਤੇ ਵੀ ਅਗਰ ਉੱਥੇ ਅਸੀਂ ਜਾਂਦੇ ਹਾਂ, ਸਾਡਾ ਇੱਕ ਮਿਸਾਲ ਦੇ ਰਿਹਾ, ਸਾਡਾ ਤੇਲ ਲੱਗੇਗਾ ਕਰ ਲਓ 2 ਲੀਟਰ ਲੱਗ ਜਾਏਗਾ 10 ਕਿਲੋਮੀਟਰ ਸਫ਼ਰ ਕਰਨੇ ਤੱਕ। ਅਗਰ ਉਸੇ ਜਗ੍ਹਾ 'ਤੇ ਅਸੀਂ ਦੂਸਰੀ ਸੜਕ 'ਤੇ ਜਾਂਦੇ ਹਾਂ ਜਿੱਥੇ ਉਤਰਾਈ ਚੜ੍ਹਾਈ ਹੈ, ਉੱਥੇ ਤੇਲ ਜ਼ਿਆਦਾ ਲੱਗੇਗਾ, ਕਰ ਲਓ ਕਿ 3 ਲੀਟਰ ਲੱਗ ਜਾਏਗਾ। ਕਿਉਂ? ਕਿਉਂਕਿ ਜਦੋਂ ਚੜ੍ਹਾਈ ਆਉਂਦੀ ਹੈ ਗੱਡੀ ਦਾ ਜ਼ੋਰ ਲੱਗਦਾ ਹੈ, ਜਦੋਂ ਜ਼ੋਰ ਲੱਗਣਾ ਹੈ ਉਦੋਂ ਗੱਡੀ ਤੇਲ ਜ਼ਿਆਦਾ ਖਾਣਾ। ਇਸ ਵਾਸਤੇ ਕਹਿੰਦਾ ਹੈ ਕਿ ਕੋਸ਼ਿਸ਼ ਕਰੋ ਅਗਰ ਮੁਮਕਿਨ ਹੋ ਸਕਦਾ ਹੈ ਤੇ ਐਸੀ ਸੜਕ ਸਿਲੈਕਟ ਕਰੋ ਜਿਹੜੀ ਪਿਆਨੇਜਾਨ 'ਤੇ ਹੋਵੇ, ਮਤਲਬ ਕਹਿ ਲਓ ਕਿ ਇੱਕ ਲੈਵਲ 'ਤੇ ਹੋਵੇ। ਵੇਰੋ ਅੱਛਾ ਜੀ, ਇੱਥੇ ਲਫ਼ਜ਼ ਆਇਆ scegliere ਮਤਲਬ ਸਿਲੈਕਟ ਕਰਨਾ, ਚੁਣਨਾ, ਔਰ ਇਹ ਸੈਂਪਰੇ ਵੇਰੋ ਹੈ, ਜ਼ੀਰੋ ਫਾਲਸੋ ਹੈ, ਫਾਲਸੋ ਕੋਈ ਨਹੀਂ, ਜਿਹੜੇ ਸਵਾਲ 'ਚ ਆਵੇਦਾ ਹੈ ਉਹ ਸਵਾਲ ਠੀਕ ਹੈ। ਇਨਸੂਫੀਸ਼ੀਐਂਟੇ ਪ੍ਰੈਸਿਓਨੇ, ਕਹਿੰਦਾ ਅਗਰ ਪ੍ਰੈਸ਼ਰ ਥੋੜ੍ਹਾ ਹੈ, ਦੀ ਗੋਂਫਿਆਜੋ ਫੁਲਾਣੇ ਵਾਲਾ ਦੈਲੀ ਪਨਿਊਮਾਟਿਚੀ ਟਾਇਰਾਂ ਦਾ, ਮਤਲਬ ਜਿਹੜੀ ਟਾਇਰਾਂ ਵਿੱਚ ਹਵਾ ਹੈ, ਕਹਿੰਦਾ ਅਗਰ ਥੋੜ੍ਹੀ ਹੈ ਤੇ ਕੰਪੋਰਤਾ ਉਨ ਮਜੋਰ ਕੰਜ਼ੂਮੋ, ਕਹਿੰਦੇ ਇਹਦੇ ਨਾਲ ਮਜੋਰ ਕੰਜ਼ੂਮ ਹੋਵੇਗਾ, ਜ਼ਿਆਦਾ ਖਰਚ ਹੋਵੇਗਾ ਦੀ ਕਾਰਬੋਰਾਂਤੇ ਤੇਲ ਜਿਹੜਾ। ਵੇਰੋ ਅਗਰ ਗੱਡੀ ਦੀਆਂ ਟਾਇਰਾਂ ਵਿੱਚ ਹਵਾ ਥੋੜ੍ਹੀ ਹੈ ਤੇ ਫਿਰ ਵੀ ਗੱਡੀ ਤੇਲ ਜ਼ਿਆਦਾ ਖਾਏਗੀ। ਕਿਉਂ? ਹਵਾ ਥੋੜ੍ਹਾ ਹੋਣ ਦੀ ਵਜ੍ਹਾ ਤੋਂ ਟਾਇਰ ਜਿਹੜੇ ਨੇ ਉਹ ਫੈਲ ਜਾਣ ਦੇ, ਸੜਕ ਦੇ ਨਾਲ ਜ਼ਿਆਦਾ ਚਿਪਕਣ ਦੇ, ਔਰ ਜੋ ਸੜਕ ਦੇ ਨਾਲ ਉਹ ਚੰਬੜਨੇ ਨੇ, ਚਿਪਕਣੇ ਨੇ, ਗੱਡੀ ਦਾ ਜ਼ੋਰ ਲੱਗਣਾ ਹੈ ਤੇ ਫਿਰ ਗੱਡੀ ਤੇਲ ਜ਼ਿਆਦਾ ਖਾਣਾ ਹੈ। ਅੱਛਾ ਜੀ, ਇੱਥੇ ਲਫ਼ਜ਼ ਆਏ ਹੈ ਮਜੋਰ ਮਤਲਬ ਜ਼ਿਆਦਾ, ਕੰਜ਼ੂਮ ਅੱਗੇ ਵੀ ਦੱਸਿਆ ਖਰਚ। ਇਨਸੂਫੀਸ਼ੀਐਂਟ ਹੁੰਦਾ ਥੋੜ੍ਹਾ, ਨਾ ਕਾਫੀ, ਪ੍ਰੈਸਿਓਨੇ ਪ੍ਰੈਸ਼ਰ, ਦੀ ਗੋਂਫਿਆਜੋ ਫੁਲਾਣੇ ਵਾਲਾ, ਦੈਲੀ ਪਨਿਊਮਾਟਿਚੀ ਟਾਇਰਾਂ ਦਾ। ਸੌਖਿਆਂ ਲਫ਼ਜ਼ਾਂ 'ਚ ਜਿਹੜੀ ਟਾਇਰਾਂ ਦੀ ਹਵਾ ਹੈ ਉਹਦੀ ਗੱਲ ਕਰਦਾ ਪਿਆ। ਕੋਲੋਕਾਰੇ ਈ ਬਗਾਲੀ, ਕਹਿੰਦਾ ਬੈਗ ਰੱਖਦੇ ਹੋ, ਸੁਲ ਤੈਤੋ ਦੈਲ ਵਹੀਕਲੋ, ਗੱਡੀ ਦੇ ਛੱਤ ਦੇ ਉੱਤੇ ਕਹਿੰਦਾ ਬੈਗ ਰੱਖਦੇ ਹੋ, ਕੰਪੋਰਤਾ ਉਨ ਮਜੋਰ ਕੰਜ਼ੂਮੋ, ਕਹਿੰਦਾ ਇਹਦੇ ਨਾਲ ਮਜੋਰ ਕੰਜ਼ੂਮ ਹੋਵੇਗਾ, ਜ਼ਿਆਦਾ ਖਰਚ ਹੋਵੇਗਾ, ਇਲ ਕਾਰਬੋਰਾਂਤੇ ਤੇਲ ਜਿਹੜਾ। ਵੇਰੋ ਅਗਰ ਗੱਡੀ ਦੇ ਛੱਤ ਉੱਤੇ ਬੈਗ ਰੱਖਦੇ ਹੋ ਤੇ ਫਿਰ ਵੀ ਗੱਡੀ ਦਾ ਤੇਲ ਜ਼ਿਆਦਾ ਖਰਚ ਹੋਦਾ, ਕਿਉਂ? ਗੱਡੀ ਦਾ ਜ਼ੋਰ ਲੱਗੇਗਾ। ਅੱਛਾ ਜੀ, 9 ਨੰਬਰ, ਤਨੇਰੇ ਅਪੈਰਤੋ, ਤਨੇਰੇ ਅਪੈਰਤੋ ਕਹਿੰਦਾ ਖੁੱਲ੍ਹਾ ਰੱਖਦੇ ਹੋ, ਇਲ ਤੇਤੂਚੋ ਸਕੋਰੇਵੋਲੇ, ਜਿਹੜਾ ਛੱਤ ਹੈ ਦੈਲ ਵਹੀਕਲੋ, ਗੱਡੀ ਦਾ। ਤੁਸੀਂ ਵੇਖਿਆ ਉਹਦਾ ਕਈਆਂ ਗੱਡੀਆਂ ਦੇ ਛੱਤ ਜਿਹੜੇ ਉੱਤੋਂ ਖੁੱਲ੍ਹ ਜਾਂਦੇ ਨੇ, ਕਹਿੰਦਾ ਉਹ ਛੱਤ ਖੋਲ੍ਹ ਕੇ ਰੱਖਦੇ ਹੋ। ਕੰਪੋਰਤਾ ਉਨ ਮਿਨੋਰ ਕੰਜ਼ੂਮੋ,
ਕਹਿੰਦਾ ਮਿਨੋਰ ਕੰਜ਼ੂਮ ਹੋਦਾ मतलब घट खर्च होवे ਤਾਂ ਫਿਰ इल कार्बोरंते तेल ਜਿਹੜਾ ਫਾਲਸੋ ਛੱਤ ਖੋਲ ਕੇ ਰੱਖ ਦਿਓ ਤੇ ਹਵਾ ਜਿਹੜੀ ਉਹ ਗੱਡੀ ਦੇ ਅੰਦਰ ਆ ਕੇ ਲੱਗੇਗੀ, ਮਤਲਬ ਉਹਦੇ ਅੰਦਰਲੇ ਹਿੱਸੇ ਨਾਲ ਟਕਰਾਏ ਦੀ ਤੇ ਗੱਡੀ ਵਾਸਤੇ ਰੁਕਾਵਟ ਬਣੇਗੀ, ਗੱਡੀ ਦਾ ਜ਼ੋਰ ਲੱਗੇਗਾ ਤੇ ਜ਼ਿਆਦਾ ਤੇਲ ਖਾਏ ਦੀ। ਇਹ ਕਹਿੰਦਾ ਮਿਨੋਰ ਖਾਏ ਦੀ मतलब घट खाएगी फालसो। ਇਹ ਉੱਤੇ ਬਗਾਲੀ ਬੈਗ ਨੂੰ ਆਖਦੇ ਨੇ, ਤੈਤੋ ਵੀ ਛੱਤ ਨੂੰ ਆਖਦੇ ਨੇ, ਠੀਕ ਹੈ, ਤੇ ਤੂਚੋ ਇਹ ਵੀ ਛੱਤ ਨੂੰ ਆਖਦੇ ਨੇ। ਮਿਨੋਰ ਕੰਜ਼ੂਮੋ ਘੱਟ ਖਰਚ। l'uso del climatizzatore ਕਹਿੰਦਾ ਜਿਹੜਾ ਏਸੀ ਦਾ ਜਿਹੜਾ ਇਸਤੇਮਾਲ ਹੈ comporta minor consumo, ਕਹਿੰਦੇ ਇਹਦੇ ਨਾਲ ਮਿਨੋਰ ਕੰਜ਼ੂਮ ਹੁੰਦਾ ਹੈ, ਘੱਟ ਖਰਚ ਹੁੰਦਾ ਹੈ। 30 ਕਾਰਬੋਰੰਤੇ ਤੇਲ ਜਿਹੜਾ ਫਾਲਤੂ ਜੀ ਏਸੀ ਇਸਤੇਮਾਲ ਕਰਦੇ ਹੋ ਤੇਲ ਜ਼ਿਆਦਾ ਖਰਚ ਹੁੰਦਾ ਹੈ। ਇਹ ਵਹੀਕਲੀ ਇਬਰੀਦੀ ਜਿਹੜੀਆਂ ਹਾਈਬ੍ਰਿਡ ਗੱਡੀਆਂ ਨੇ, ਹਾਈਬ੍ਰਿਡ ਗੱਡੀਆਂ ਕਿਹੜੀਆਂ ਹੁੰਦੀਆਂ ਨੇ, ਉਹ ਉਹਨਾਂ ਵਿੱਚ ਇਲੈਕਟ੍ਰਿਕ ਜਿਹੜਾ ਇੰਜਣ ਉਹ ਵੀ ਹੁੰਦਾ ਤੇ ਦੂਸਰਾ ਵੀ ਹੁੰਦਾ, ਠੀਕ ਹੈ, ਜਿਨ੍ਹਾਂ ਵਿੱਚ 2 ਇੰਜਣ ਕਹਿ ਲਓ ਕਿ ਹੁੰਦੇ ਨੇ, ਤੇ ਉਹ ਜਿਹੜੀਆਂ ਨੇ ਹੁਣ ਤੇਲ ਘੱਟ ਖਾਂਦੀਆਂ ਨੇ, ਠੀਕ ਹੈ। ਇਹ ਵਹੀਕਲੀ ਇਬਰੀਦ ਜਿਹੜੀਆਂ ਹਾਈਬ੍ਰਿਡ ਗੱਡੀਆਂ ਨੇ, ਅੱਗੇ ਉਹਨੇ ਬ੍ਰੈਕਟ ਵਿੱਚ ਦੱਸਿਆ ਵੀ ਹੈ ਕੋਣ ਦੂਏ ਮੋਟੋਰ ਵੀ ਨਵੇਂ 2 ਇੰਜਣ ਹੁੰਦੇ ਨੇ। ਆ ਸਕੋਪੀਓ, ਇੱਕ ਸਕੋਪੀਓ ਵਾਲਾ ਸਕੋਪੀਓ ਆਖਦੇ ਨੇ ਜਿਹੜਾ ਤੇਲ ਵਾਲਾ ਇੰਜਣ ਹੁੰਦਾ ਹੈ, ਇਹਦਾ ਇਲੈਕਟ੍ਰਿਕ ਤੇ ਇੱਕ ਜਿਹੜਾ ਇਲੈਕਟ੍ਰਿਕ ਹੁੰਦਾ, ਠੀਕ ਹੈ। ਕਹਿੰਦੇ ਜਿਹੜੀ ਹਾਈਬ੍ਰਿਡ ਗੱਡੀਆਂ ਨੇ ਇਨਕੁਇਨਾਨੋ ਪੋਲੂਸ਼ਨ ਬਣਾਉਂਦੀਆਂ ਨੇ, ਆਲੂਦਗੀ ਬਣਾਉਂਦੀਆਂ ਨੇ, ਦੀ ਪਿਊ ਜ਼ਿਆਦਾ perché ਕਿਉਂ ਅਸਿਓਨਾਤੀ ਦਾ ਦੂਏ ਮੋਟੋਰੀ, ਕਿਉਂ ਕਹਿੰਦਾ ਵਿੱਚ 2 ਇੰਜਣ ਆਨ ਹੋਏ ਹੁੰਦੇ ਨੇ, 2 ਇੰਜਣ ਸਟਾਰਟ ਹੁੰਦੇ ਨੇ, ਇਸ ਵਾਸਤੇ ਜ਼ਿਆਦਾ ਇਹ ਪੋਲੂਸ਼ਨ ਬਣਾਉਂਦੇ ਨੇ। ਫਾਲਤੂ ਜਿਹੜਾ ਬਿਜਲੀ ਵਾਲਾ ਹੈ ਉਹਨੇ ਤਾਂ ਪੋਲੂਸ਼ਨ ਬਣਾਉਣੀ ਹੀ ਨਹੀਂ, ਕਿਉਂਕਿ ਉਹ ਤੇਲ ਤੇ ਚੱਲਦਾ ਹੀ ਨਹੀਂ। ਅਗਰ ਤੇਲ ਤੇ ਨਹੀਂ ਚੱਲਦਾ ਤਾਂ ਉਹਨੂੰ ਧੂੰਆਂ ਹੀ ਨਹੀਂ ਮਾਰਨਾ, ਫਿਰ ਉਹ ਜ਼ਿਆਦਾ ਤਾਂ ਨਹੀਂ ਬਣਾਉਣ ਲਈ ਗੱਡੀ, ਉਹ ਘੱਟ ਬਣਾਵੇਗੀ। ਫਾਲਸੋ per consumare meno ਕਹਿੰਦਾ ਘੱਟ ਖਰਚ ਕਰਨ ਵਾਸਤੇ ਕਾਰਬੋਰੰਤੇ ਤੇਲ ਇਹ ਓਪੋਰਚੂਨੋ ਚਾਹੀਦਾ ਹੈ ਕੋਲੋਕਾਰੀ ਬਗਾਲੀ ਕਿ ਤੁਸੀਂ ਬੈਗ ਰੱਖੋ ਸੂਲ ਤੈਤੋ ਦਲ ਵਹੀਕਲੋ ਗੱਡੀ ਦੇ ਛੱਤ ਦੇ ਉੱਤੇ। ਫਾਲਤੂ ਜੀ ਗੱਡੀ ਦੇ ਛੱਤ ਦੇ ਉੱਤੇ ਬੈਗ ਰੱਖਾਂਗੇ ਤੇ ਕੰਜ਼ੂਮਾਰੇ ਮੇਨੋ ਨਹੀਂ ਹੋਣ ਲੱਗਾ, ਪਿਊ ਹੋਵੇਗਾ, ਜ਼ਿਆਦਾ ਹੋਵੇਗਾ। ਫਿਰ ਕੰਜ਼ੂਮਾਰੇ ਮੇਨੋ ਕਹਿੰਦਾ ਘੱਟ ਖਰਚ ਕਰਨ ਵਾਸਤੇ ਕਾਰਬੋਰੰਤੇ ਤੇਲ ਨੂੰ ਕਨਵੀਨੇ ਚਾਹੀਦਾ ਅਚਲੇਰਾਰੇ ਇਹ ਫਰੇਨਾਰੇ ਵੀ ਤੁਸੀਂ ਰੇਸ ਦਿਓ ਤੇ ਬ੍ਰੇਕ ਲਾਓ ਐਨਰਜੀਕਾਮੈਂਟੇ ਜ਼ੋਰ ਦੇ ਨਾਲ। ਫਾਲਤੂ ਜੇ ਅਗਰ ਜ਼ੋਰ ਨਾਲ ਬ੍ਰੇਕ ਲਾਓ ਦੇ ਜਾਂ ਜ਼ੋਰ ਨਾਲ ਇੱਕੋ ਵਾਰੀ ਰੇਸ ਦਿਓ ਦੇ, ਇਹਦੇ ਨਾਲ ਵੀ ਗੱਡੀ ਤੇਲ ਜ਼ਿਆਦਾ ਖਾਂਦੀ ਏ, ਇਹਦੇ ਨਾਲ ਖਰਚ ਘਟਣ ਨਹੀਂ ਲੱਗਾ, ਵਧੇਦਾ ਤੇਲ ਦਾ। ਅੱਛਾ ਜੀ 875 875 ਇੱਥੇ ਵੀ ਜੀ ਉਸੇ ਤਰ੍ਹਾਂ ਦਾ ਹੀ ਹੈ ਕਿ ਹੁਣ ਅੱਗੇ ਤੋਂ ਦੱਸਦਾ ਰਿਹਾ ਵੀ ਕਿਸ ਤਰ੍ਹਾਂ ਤੇਲ ਜ਼ਿਆਦਾ ਖਰਚ ਹੁੰਦਾ। ਹੁਣ ਇੱਥੇ ਦੱਸਣ ਲੱਗਾ ਵੀ ਤੁਸੀਂ ਮਾਹੌਲ ਨੂੰ ਕਿਸ ਤਰ੍ਹਾਂ ਬਚਾ ਸਕਦੇ ਹੋ ਅਤੇ ਤੇਲ ਦਾ ਖਰਚ ਕਿਸ ਤਰ੍ਹਾਂ ਘੱਟ ਸਕਦਾ। ਮਾਹੌਲ ਕਿਹੜਾ, ਮਤਲਬ ਜਦੋਂ ਗੱਡੀ ਤੇਲ ਜ਼ਿਆਦਾ ਖਾਏਗੀ ਅਤੇ ਉਹ ਧੂੰਆਂ ਜ਼ਿਆਦਾ ਮਾਰੇਗੀ। ਅਗਰ ਧੂੰਆਂ ਉਹ ਮਾਰਦੀ ਹੈ ਤਾਂ ਮਾਹੌਲ ਦੇ ਵਿੱਚ ਆਲੂਦਗੀ ਪੋਲੂਸ਼ਨ ਬਣੇਗੀ, ਠੀਕ ਹੈ। ਫਿਰ ਰਿਸਪਰਮੀਆਰੇ ਹੁੰਦਾ ਬਚਤ ਕਰਨਾ। ਫਿਰ ਰਿਸਪਰਮੀਆਰੇ ਬਚਤ ਕਰਨ ਵਾਸਤੇ ਜਾਂ ਕਹਿ ਲਓ ਕਿ ਬਚਾਉਣ ਵਾਸਤੇ ਕਾਰਬੋਰੰਤੇ ਤੇਲ ਨੂੰ, ਜਾਂ ਕਹਿ ਲਓ ਕਿ ਤੇਲ ਦੀ ਬਚਤ ਕਰਨ ਵਾਸਤੇ। ਇਹ salvaguardare ambiente ਤੇ ਮਾਹੌਲ ਨੂੰ ਬਚਾਉਣ ਵਾਸਤੇ ਦਲ inquinamento atmosferico ਆਲੂਦਗੀ ਪੋਲੂਸ਼ਨ ਤੋਂ ਕਹਿੰਦਾ ਬਚਾਉਣ ਵਾਸਤੇ ਇਹ consigliabile ਕਹਿੰਦਾ ਤੁਹਾਡੇ ਵਾਸਤੇ ਸਲਾਹ ਹੈ azionare il climatizzatore il meno possibile ਵੀ ਤੁਸੀਂ AC ਆਨ ਕਰੋ meno possibile ਜਿਤਨਾ ਘੱਟ ਹੋ ਸਕਦਾ ਹੈ। ਇਹ soltanto ਤੇ ਸਿਰਫ quando serve ਕਹਿੰਦਾ ਸਿਰਫ ਜਦੋਂ ਤੁਹਾਨੂੰ ਚਾਹੀਦਾ ਹੋਵੇ effettivamente ਜਦੋਂ ਤੁਹਾਨੂੰ ਇੰਤਹਾਈ ਜ਼ਰੂਰੀ ਚਾਹੀਦਾ ਹੋਵੇ ਕਹਿੰਦਾ ਉਦੋਂ ਇਸਤੇਮਾਲ ਕਰੋ ਤੇ ਉਂਝ ਜਿਤਨਾ ਹੋ ਸਕਦਾ ਘੱਟ ਇਸਤੇਮਾਲ ਕਰੋ। ਵੇਰੋ ਜੀ ਅੱਛਾ ਜੀ effettivamente ਇੰਤਹਾਈ ਜ਼ਰੂਰੀ, quando serve effettivamente ਜਦੋਂ ਮਤਲਬ ਇੰਤਹਾਈ ਜ਼ਰੂਰੀ ਚਾਹੀਦਾ ਹੋਵੇ, soltanto ਸਿਰਫ। ਅੱਛਾ ਜੀ consigliabile ਮਤਲਬ ਸਲਾਹ ਮਸ਼ਵਰਾ, ਔਰ sempre vero ਤੇ 4 ਫਾਲਸੋ ਨੇ, ਠੀਕ ਹੈ। ਫਾਲਸੋ ਅੱਗੇ ਦੱਸੇ ਨੇ ਪਿੱਛੇ ਕਾਫੀ ਦਫਾ। ਐਟਮੋਸਫੇਰਿਕੋ ਆਖਦੇ ਨੇ, ਐਟਮੋਸਫੇਰਿਕੋ ਮੌਸਮ ਨੂੰ ਆਖਦੇ ਨੇ, ਠੀਕ ਹੈ। ਇੰਕੁਇਨਾਮੈਂਟੋ ਪੋਲੂਸ਼ਨ ਆਲੂਦਗੀ, salvaguardare ਬਚਾਉਣਾ ਸੇਵ ਕਰਨਾ, ਅੰਬੀਆਂਤੇ ਮਾਹੌਲ ਨੂੰ, per risparmiare ਬਚਤ ਕਰਨ ਵਾਸਤੇ ਬਚਾਉਣ ਵਾਸਤੇ ਕਾਰਬੋਰੰਤੇ ਤੇਲ ਨੂੰ। ਅੱਛਾ ਜੀ ਦੂਸਰਾ ਸਵਾਲ ਫਿਰ salvaguardare ambiente ਕਹਿੰਦੇ ਮਾਹੌਲ ਨੂੰ ਬਚਾਉਣ ਵਾਸਤੇ
dall'inquinamento atmosferico, pollution aludगी तो bisogna premere più volte। कहना माहौल ਨੂੰ ਆਲੂਦਗੀ ਤੋਂ ਬਚਾਉਣ ਵਾਸਤੇ bisogna premere più volte ज़्यादा दफ़ा दबाओ il pedale dell'acceleratore रेस वाला पैडल quando il veicolo è freddo ਜਦੋਂ ਗੱਡੀ ਹਲੇ ਠੰਡੀ ਹੋਵੇ। ਫਾਲਸੋ ਜੀ, ਤੁਸੀਂ ਗੱਡੀ ਸਟਾਰਟ ਕੀਤੀ ਹੈ, ਗੱਡੀ ਦਾ ਇੰਜਨ ਠੰਡਾ ਹੈ, ਓਕੇ, ਤੇ ਕਹਿੰਦਾ ਤੁਸੀਂ ਜ਼ਿਆਦਾ ਦਫਾ ਰੇਸ ਵਾਲਾ ਪੈਡਲ ਦਬਾਓ। ਅਗਰ ਤੁਸੀਂ ਠੰਡੀ ਗੱਡੀ ਦਾ ਰੇਸ ਵਾਲਾ ਪੈਡਲ ਬਾਰ-ਬਾਰ ਦਬਾਉਂਦੇ ਹੋ ਤੇ ਉਹਦੇ ਨਾਲ ਗੱਡੀ ਤੇਲ ਜ਼ਿਆਦਾ ਖਾਂਦੀ ਹੈ। ਉਤਨੀ ਦੇਰ ਗੱਡੀ ਤੇਲ ਜ਼ਿਆਦਾ ਖਾਂਦੀ ਰਹੇਗੀ ਜਿਤਨੀ ਦੇਰ ਗੱਡੀ ਦਾ ਇੰਜਨ ਆਪਣਾ ਨਾਰਮਲ ਰੂਟੀਨ ਵਿੱਚ ਨਹੀਂ ਆ ਜਾਂਦਾ। ਠੀਕ ਹੈ, ਤੇ ਅਗਰ ਬੇਸ਼ੱਕ ਨਾਰਮਲ ਰੂਟੀਨ ਵਿੱਚ ਆ ਵੀ ਗਿਆ, ਮਤਲਬ ਇੰਜਨ ਗਰਮ ਹੋ ਗਿਆ ਜਿਤਨਾ ਉਹ ਫੜ ਹੀਟ ਕਰਦਾ ਹੈ, ਤੁਸੀਂ ਖਲੋਤੀ ਹੋਈ ਗੱਡੀ ਦਾ ਬਾਰ-ਬਾਰ ਰੇਸ ਵਾਲਾ ਪੈਡਲ ਦਬਾਉਂਦੇ ਹੋ ਪਏ ਤੇ ਉਹ ਫਜ਼ੂਲ ਹੈ, ਉਹਦੇ ਨਾਲ ਤੇਲ ਖਰਚ ਹੁੰਦਾ ਹੈ ਪਿਆ, ਤੇ ਜਿਤਨੀ ਦਫਾ ਦਬਾਓ ਤੇ ਗੱਡੀ ਤੇਲ ਜ਼ਿਆਦਾ ਖਾਂਦੀ ਜਾਏਗੀ। ਤੇ ਇਹ ਕਹਿੰਦਾ ਮਾਹੌਲ ਨੂੰ ਬਚਾਉਣ ਵਾਸਤੇ ਆਲੂਦਗੀ ਤੋਂ ਕੀ ਕਰੋ, ਠੰਡੀ ਗੱਡੀ ਦਾ ਤੁਸੀਂ ਬਾਰ-ਬਾਰ ਪੈਡਲ ਦਬਾਓ ਰੇਸ ਵਾਲਾ, ਇਹਦੇ ਨਾਲ ਮਾਹੌਲ ਖਰਾਬ ਹੋਵੇਗਾ, ਮਤਲਬ ਇਹਦੇ ਨਾਲ ਪੋਲੂਸ਼ਨ ਆਲੂਦਗੀ ਵਧੇਗੀ, ਇਹ ਮਾਹੌਲ ਸੇਵ ਨਹੀਂ ਹੋਣ ਲੱਗਾ ਇਹਦੇ ਨਾਲ। ਅੱਛਾ ਜੀ, ਬਾਕੀ ਉਹ ਇਹ ਅੰਬੀਆਂਤੇ ਮਾਹੌਲ ਇੰਕੁਇਨਾਮੈਂਟੋ ਐਟਮੋਸਫੇਰਿਕੋ ਮੌਸਮ ਜਿਹੜੀ ਆਲੂਦਗੀ ਪੋਲੂਸ਼ਨ ਬਣਦੀ ਹੈ। ਪ੍ਰੇਮਰੇ ਹੁੰਦਾ ਦਬਾਣਾ, ਪਿਊ ਵੋਲ ਤੇ ਜ਼ਿਆਦਾ ਦਫਾ, ਪੈਦਾਲੇ ਪੈਡਲ, ਔਰ ਪੈਦਾਲੇ ਜਿਹੜਾ ਹੈ ਇਹ ਸੈਂਪਰੇ ਫਾਲਸੋ ਤੇ ਦੋ ਵੇਰੋ ਨੇ। ਠੀਕ ਹੈ, ਹੁਣ ਫਾਲਸੋ ਮੈਨੂੰ ਨਹੀਂ ਯਾਦ ਹੈ, ਤੇ ਅਗਰ ਕਿਸੇ ਨੂੰ ਯਾਦ ਨੇ ਠੀਕ ਹੈ, ਨਹੀਂ ਪਤਾ ਲੱਗਦਾ ਤਾਂ ਕਮੈਂਟ ਲਿਖ ਦੇ, ਅੱਜ ਮੈਂ ਉਹ ਦੱਸ ਦਿਆਂਗਾ। ਪੈਦਾਲੇ ਦਲ ਅਚਲਰਾਤੋਰੇ ਰੇਸ ਨੂੰ ਆਖਦੇ ਨੇ, ਰੇਸ ਵਾਲਾ ਪੈਡਲ। quando il veicolo freddo ਜਦੋਂ ਗੱਡੀ ਠੰਡੀ ਹੈ। ਠੀਕ ਹੈ, ਅੱਛਾ ਜੀ, ਤੀਸਰਾ per salvaguardare ambiente ਮਾਹੌਲ ਨੂੰ ਬਚਾਉਣ ਵਾਸਤੇ dal inquinamento atmosferico pollution ਆਲੂਦਗੀ ਤੋਂ bisogna premere diverse volte, ਕਹਿੰਦੇ premere ਕਰੋ ਦਬਾਓ, diverse volte ਮਤਲਬ ਬਾਰ-ਬਾਰ ਦਬਾਓ, ਇਹ ਆ fondo ਤੇ ਫੁੱਲ ਦਬਾ ਦਿਓ il pedale dell'acceleratore ਰੇਸ ਵਾਲਾ ਪੈਡਲ affinché il veicolo ਜਦੋਂ ਤੱਕ ਗੱਡੀ ਰਜੂੰਗਾ ਪਹੁੰਚ ਨਹੀਂ ਜਾਂਦੀ in fretta ਜਲਦੀ ਨਾਲ la temperatura di esercizio ਉਸ ਟੈਂਪਰੇਚਰ ਤੱਕ di esercizio ਜਿੱਥੇ ਜਾ ਕੇ ਸਹੀ ਕੰਮ ਕਰਦੀ ਹੈ। ਫਾਲਸੋ ਜੀ, ਕਹਿੰਦਾ ਹੈ ਕਿ ਮਾਹੌਲ ਨੂੰ ਬਚਾਉਣ ਵਾਸਤੇ diverse volte ਵਿੱਚ ਤੁਸੀਂ ਬਾਰ-ਬਾਰ ਦਬਾਓ il fondo ਮਤਲਬ ਫੁੱਲ ਦਬਾ ਦਿਓ ਪੈਡਲ ਨੂੰ, di acceleratore ਰੇਸ ਵਾਲੇ ਨੂੰ, ਜਦੋਂ ਤੱਕ ਗੱਡੀ ਪਹੁੰਚ ਨਹੀਂ ਜਾਂਦੀ ਫਰੇਤਾ ਦਾ ਟੈਂਪਰੇਚਰ ਜਲਦੀ ਨਾਲ ਉਸ ਟੈਂਪਰੇਚਰ ਤੱਕ ਦੀ ਐਜ਼ਰਚੀਸੀਓ ਮਤਲਬ ਜਿੱਥੇ ਗੱਡੀ ਸਹੀ ਕੰਮ ਕਰਦੀ, ਅਗਰ ਉਸ ਟੈਂਪਰੇਚਰ ਤੱਕ ਨਹੀਂ ਪਹੁੰਚ ਜਾਂਦੀ ਉਤਨਾ ਦੇਰ ਕਹਿੰਦਾ ਤੁਸੀਂ ਪੈਡਲ ਦਬਾਉਂਦੇ ਜਾਓ। ਫਾਲਸੋ ਜੀ, ਅੱਛਾ ਜੀ, ਇਹਦੇ ਵਿੱਚ ਉਹ ਪੈਦਾਲੇ ਫਿਰ ਆ ਗਿਆ ਸੈਂਪਰੇ ਫਾਲਸੋ ਤੇ ਦੋ ਵੇਰੋ, ਰਜੂੰਗਾ ਪਹੁੰਚ ਜਾਣਾ, ਫਰੇਤਾ ਜਲਦੀ ਨਾਲ, ਔਰ ਫਰੇਤਾ ਜਿਹੜਾ ਹੈ ਸੈਂਪਰੇ ਫਾਲਸੋਏ ਤੇ ਇੱਕ ਵੇਰੋ ਹੁੰਦਾ ਦੋਨਾਂ ਨਾਲ। ਠੀਕ ਹੈ, ਟੈਂਪਰੇਚਰ ਦੀ ਐਜ਼ਰਚੀਸੀਓ ਕੰਮ ਕਰਨੇ ਵਾਲਾ। per salvaguardare ambiente ਮਾਹੌਲ ਨੂੰ ਬਚਾਉਣ ਵਾਸਤੇ dal inquinamento atmosferico ਮੌਸਮ ਪੋਲੂਸ਼ਨ ਆਲੂਦਗੀ ਤੋਂ ਇਹ acoustico ਤੇ noise pollution ਮਤਲਬ ਸ਼ੋਰ ਤੋਂ ਬਚਾਉਣ ਵਾਸਤੇ। quando si cambia marcia ਕਹਿੰਦੇ ਜਦੋਂ ਗੇਅਰ ਚੇਂਜ ਕਰਦੇ ਹੋ bisogna premere a fondo ਤੁਸੀਂ ਫੁੱਲ ਦਬਾ ਦਿਓ il pedale dell'acceleratore ਰੇਸ ਵਾਲਾ ਪੈਡਲ। ਫਾਲਸੋ ਜੀ, ਜਿੱਕਣ ਆਪਣੇ ਪਾਕਿਸਤਾਨ ਇੰਡੀਆ ਵਿੱਚ ਪਤਾ ਟਰੱਕਾਂ ਦੇ ਜਦੋਂ ਗੇਅਰ ਟਰੱਕਾਂ ਦੇ ਜਾਂ ਬੱਸਾਂ ਦੇ ਗੇਅਰ ਚੇਂਜ ਕਰਦੇ ਸਨ ਅਤੇ ਗੇਅਰ ਚੇਂਜ ਕਰਨ ਤੋਂ ਪਹਿਲਾਂ ਕੋਈ ਰੇਸ ਚੰਗੀ ਤਰ੍ਹਾਂ ਦਿੰਦੇ ਸਨ, ਅਤੇ ਇਹ ਵੀ ਕਹਿ ਰਿਹਾ ਵੀ ਤੁਸੀਂ ਉਸ ਤਰ੍ਹਾਂ ਕਰੋ ਵੀ ਗੇਅਰ ਚੇਂਜ ਕਰਨ ਲੱਗਿਆ ਰੇਸ ਵਾਲਾ ਪੈਡਲ ਜਿਹੜਾ ਉਹ ਫੁੱਲ ਦਬਾ ਦਿਓ, ਇਸ ਤਰ੍ਹਾਂ ਜਿਹੜਾ ਮਾਹੌਲ ਹੈ ਉਹ ਪੋਲੂਸ਼ਨ ਆਲੂਦਗੀ ਤੋਂ ਬਚ ਜਾਏਗਾ। ਫਾਲਸੋ ਅਗਰ ਤੁਸੀਂ ਰੇਸ ਦੇਣੀ ਹੈ ਤਾਂ ਗੱਡੀ ਤੇਲ ਖਾਣਾ, ਤੇਲ ਖਾਏਗੀ ਧੂੰਆਂ ਮਾਰੇਗੀ, ਧੂੰਏ ਨਾਲ ਫਿਰ ਪੋਲੂਸ਼ਨ ਵਧੇਗੀ। ਫਾਲਸੋ। ਅੱਛਾ ਜੀ, ਕਾਂਬੀਆ ਮਾਰਚਾ ਗੇਅਰ ਚੇਂਜ ਕਰਨਾ, ਜ਼ੋਨੀਆ ਪ੍ਰੇਮਰੇ ਦਬਾਣਾ, ਫੋਂਦੋ ਮਤਲਬ ਫੁੱਲ, ਪੈਦਾਲੇ ਫਿਰ ਆਇਆ ਜੀ ਸੈਂਪਰੇ ਫਾਲਸੋ ਦੋ ਵੇਰੋ, ਪੈਦਾਲੇ ਦੈਲ ਅਚਲੈਟੋਰੇ ਰੇਸ ਵਾਲੇ ਪੈਡਲ। ਅੱਛਾ ਜੀ, 876 876 ਫਿਰ ਜੀ ਇਹਦਾ ਉਹੀ ਟੋਪਿਕ ਹੈ, ਉਹੀ ਚੀਜ਼ਾਂ ਜਿਹੜੀ ਅੱਗੇ ਦੱਸੀਆਂ ਨੇ।
per limitare i consumi di carburante, ਕਹਿੰਦਾ ਤੇਲ ਦੇ ਖਰਚ ਨੂੰ ਘੱਟ ਕਰਨੇ ਵਾਸਤੇ। ਲਿਮਿਟਾਰੇ ਘੱਟ ਕਰਨਾ, ਕੰਜ਼ੂਮੀ ਖਰਚ ਦੀ ਕਾਰਬੋਰਾਂਤੇ ਤੇਲ ਦਾ। ਕਹਿੰਦਾ ਤੇਲ ਦੇ ਖਰਚ ਨੂੰ ਘੱਟ ਕਰਨ ਵਾਸਤੇ conviene ਚਾਹੀਦਾ chiudere finestrini ਕਿ ਸ਼ੀਸ਼ੇ ਬੰਦ ਕਰ ਲਓ se si viaggia a velocità medio alte, ਜੇ ਤੁਸੀਂ ਜ਼ਿਆਦਾ ਸਪੀਡ ਚੱਲਦੇ ਹੋ ਪਏ perché ਕਿਉਂ le turbulenze all'interno dell'abitacolo, ਵੀ ਜਿਹੜੇ ਗੱਡੀ ਦੇ ਅੰਦਰ ਵਾਲੇ ਹਿੱਸੇ ਨੇ possono frenare ਉਹ ਰੋਕ ਸਕਦੇ ਨੇ la marcia del veicolo ਗੱਡੀ ਨੂੰ ਚੱਲਣੇ ਤੋਂ। ਵੇਰੋ ਉਹੀ ਚੀਜ਼ ਜਿਹੜੀ ਮੈਂ ਦੱਸ ਰਿਹਾ ਸੀ ਵੀ ਅਗਰ ਸ਼ੀਸ਼ੇ ਖੁੱਲ੍ਹੇ ਹੋਣ ਤੇ ਸ਼ੀਸ਼ੇ ਖੁੱਲ੍ਹੇ ਹੋਣ ਦੀ ਵਜ੍ਹਾ ਤੋਂ ਜਿਹੜੀ ਹਵਾ ਹੈ ਉਹ ਅੰਦਰਲੇ ਹਿੱਸਿਆਂ ਜਾ ਕੇ ਲੱਗੇਗੀ ਤੇ ਜਦੋਂ ਅੰਦਰ ਹਵਾ ਲੱਗਣੀ ਹੈ ਗੱਡੀ ਵਾਸਤੇ ਰੁਕਾਵਟ ਬਣਨੀ, ਗੱਡੀ ਦਾ ਜ਼ੋਰ ਲੱਗਣਾ। ਠੀਕ ਹੈ, ਇਸ ਵਾਸਤੇ ਕਹਿ ਰਿਹਾ ਕਿ ਤੇਲ ਦੇ ਘੱਟ ਖਰਚ ਨੂੰ ਘਟਾਉਣ ਵਾਸਤੇ ਕੀ ਕਰੋ, ਸ਼ੀਸ਼ੇ ਬੰਦ ਕਰ ਲਓ ਤਾਂ ਕਿ ਗੱਡੀ ਵਾਸਤੇ ਰੁਕਾਵਟ ਨਾ ਬਣੇ, ਗੱਡੀ ਨੂੰ ਉਹ ਹਵਾ ਜਿਹੜੀ ਰੋਕੇ ਨਾ। ਠੀਕ ਹੈ ਵੇਰੋ। ਅੱਛਾ ਜੀ, ਲਿਮਿਟਾਰੇ ਸੈਂਪਰੇ ਵੇਰੋ ਫਾਲਸੋ ਕੋਈ ਨਹੀਂ, ਜਿਹੜੇ ਸਵਾਲ ਚਾਹੇ ਤਾਂ ਸਵਾਲ ਠੀਕ ਹੈ। ਫਿਨਿਸਟਰੀਨੀ ਆ ਗਿਆ शीशे, ये भी सैंपरे वेरो है फालसो कोई नहीं। वियाजा चलना, सफ़र करना, वेलोचिता मेडियो आलते मतलब ज़्यादा स्पीड से। तुरबुलेंसे अल इंटरनो del veicolo del abitacolo, वे जिहड़ा गड्डी दा अंदर वाला हिस्सा, बाडी दा अंदर वाला हिस्सा। ठीक है जी। per limitare i consumi di carburante, तेल दे खर्च नूं घट करने वास्ते non conviene fare uso del portapacchi, ਕਹਿੰਦਾ ਤੁਹਾਨੂੰ ਛੱਤ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਮਾਂ ਲੇਕਿਨ ਸਿਸਟਮਾਰੇ i bagagli, ਕਹਿੰਦਾ ਬੈਗ ਰੱਖੋ al interno del veicolo, ਗੱਡੀ ਦੇ ਅੰਦਰ। ਵੇਰੋ ਜੀ ਬੈਗ ਕੋਸ਼ਿਸ਼ ਕਰੋ ਗੱਡੀ ਦੇ ਅੰਦਰ ਰੱਖੋ, ਛੱਤ ਉੱਤੇ ਰੱਖੋ ਦੇ ਤੇ ਉਹਦੇ ਨਾਲ ਕਿ ਹਵਾ ਟਕਰਾਏ ਦੀ, ਜਦੋਂ ਹਵਾ ਟਕਰਾਏ ਤੇ ਗੱਡੀ ਦਾ ਜ਼ੋਰ ਲੱਗੇਗਾ। ਅੱਛਾ ਜੀ, ਲਿਮਿਟਾਰੇ ਆ ਗਿਆ ਜੀ ਸੈਂਪਰੇ ਵੇਰੋ ਫਾਲਸੋ ਕੋਈ ਨਹੀਂ। ਪੋਰਤਾਪਾਕੀ, ਪੋਰਤਾਪਾਕੀ ਵੀ ਛੱਤ ਨੂੰ ਆਹ ਜਿਹੜਾ ਗੱਡੀ ਦਾ ਹੁੰਦਾ। ਸਿਸਟਮਾਰੇ ਰੱਖਣਾ, ਸੈਂਪਰੇ ਵੇਰੋਏ ਇੱਕ ਫਾਲਸੋ ਹੁੰਦਾ ਸਤਾਲੋ ਨਾਲ। ਸਿਸਟਮਾਰੇ ਸੈਂਪਰੇ ਵੇਰੋ ਇੱਕ ਫਾਲਸੋ ਸਤਾਲੋ ਨਾਲ। ਬਗਾਲੀ ਬੈਗ ਅਲ ਇੰਟਰਨੋ, ਇੰਟਰਨੋ ਅੰਦਰ, ਦੈਲ ਵਹੀਕਲੋ ਗੱਡੀ ਦੇ। ਵਿਆਜਾਰੇ ਕਹਿੰਦਾ ਸਫ਼ਰ ਕਰਦੇ ਹੋ ਕੋਨ ਉਨ ਸਪੈਸੋ ਸਟਰਾਟੋ, ਇੱਕ ਮੋਟੀ ਤਹਿ ਦੇ ਨਾਲ ਦੀ ਨੇਵ, ਜਿਹੜੀ ਬਰਫ਼ ਦੀ ਮਤਲਬ ਮੋਟੀ ਤਹਿ ਬਣੀ ਹੈ sul tetto del veicolo, ਗੱਡੀ ਦੇ ਛੱਤ ਦੇ ਉੱਤੇ ਉਹ ਤਹਿ ਵੇ। ਕਹਿੰਦਾ ਉਹਦੇ ਨਾਲ ਸਫ਼ਰ ਕਰਦੇ ਹੋ comporta un aumento dei consumi, ਕਹਿੰਦੇ ਇਹਦੇ ਨਾਲ aumento dei consumi ਹੋਏਦਾ ਮਤਲਬ ਖਰਚ ਵੱਧ ਜਾਏਦਾ ਦੀ ਕਾਰਬੋਰਾਂਤੇ ਤੇਲ ਦਾ। ਵੇਰੋ ਕਿਉਂਕਿ ਇੱਕ ਤੇ ਅਗਰ ਗੱਡੀ ਛੱਤ ਦੇ ਉੱਤੇ ਬਰਫ਼ ਦੀ ਤਹਿ ਲੱਗੀ ਏ, ਇੱਕ ਤੇ ਹੋ ਗਿਆ ਵਜ਼ਨ। ਠੀਕ ਹੈ, ਦੂਸਰਾ ਆ ਕੇ ਹਵਾ ਵੀ ਉਹਨੂੰ ਟਕਰਾਣੀ ਹੈ, ਡਬਲ ਚੀਜ਼ ਹੋ ਗਈ ਤੇ ਇਹਦੇ ਨਾਲ ਵੀ ਤੇਲ ਦਾ ਖਰਚ ਵਧੇਗਾ। ਸਪੇਸੋ ਮੋਟੀ, ਸਟਰਾਟੋ ਤੈ, ਸਟਰਾਟੋ ਦੀ ਨੇਵੇ ਬਰਫ਼ ਦੀ ਜਿਹੜੀ ਤੈ ਲੱਗੀ ਹੈ। ਵਿਆਜਾਰੇ ਆ ਫੋਰਤੇ ਵੈਲੋਚਿਟਾ, ਕਹਿੰਦਾ ਜ਼ਿਆਦਾ ਸਪੀਡ 'ਤੇ ਚੱਲਦੀ ਹੋ ਕੋਨ ਇਲ ਤੇਤੂਚੋ ਦੈਲ ਵਹੀਕਲੋ, ਤੇ ਗੱਡੀ ਦਾ ਛੱਤ ਜਿਹੜਾ ਹੈ ਅਪੈਰ ਤੋਂ ਖੁੱਲ੍ਹੇ ਹੈ। ਕੰਪੋਰਟਾ ਉਨ ਆਉਮੈਂਟੋ ਦੇਈ ਕੰਜ਼ੂਮੀ, ਕਹਿੰਦੇ ਇਹਦੇ ਨਾਲ ਵੀ ਖਰਚ ਵਧੇਦਾ ਦੀ ਕਾਰਬੋਰਾਂਤੇ ਤੇਲ ਦਾ। ਵੇਰੋ ਜੀ ਗੱਡੀ ਦਾ ਅਗਰ ਛੱਤ ਖੁੱਲ੍ਹੇ ਹੈ ਤੇ ਫਿਰ ਵੀ ਗੱਡੀ ਦਾ ਤੇਲ ਦਾ ਖਰਚ ਜਿਹੜਾ ਉਹ ਵਧੇਦਾ। ਇਨ ਕਾਜ਼ੋ ਦੀ ਅਰੈਸਟੋ ਪ੍ਰੋਲੁੰਗਾਟੋ, ਕਹਿੰਦਾ ਉਹ ਸੂਰਜ ਨੂੰ ਅਰੈਸਟੋ ਰੁਕਦੇ ਹੋ ਪ੍ਰੋਲੁੰਗਾਟੋ ਜ਼ਿਆਦਾ ਟਾਈਮ ਵਾਸਤੇ ਇਨ ਗੈਲਰੀ ਜਾਂ ਗੈਲਰੀ ਸੁਰੰਗ ਦੇ ਵਿੱਚ ਵੀ ਜ਼ਿਆਦਾ ਟਾਈਮ ਵਾਸਤੇ ਰੁਕ ਗਏ ਹੋ। per la formazione di una fila di veicoli, ਜਿਹੜੀ ਗੱਡੀਆਂ ਦੀ ਇੱਕ ਲਾਈਨ ਬਣ ਗਈ ਹੈ ਇਸ ਵਾਸਤੇ। ਇਹ ਦਨੋਜ਼ੋ, ਫਿਰ ਕਹਿੰਦਾ ਨੁਕਸਾਨਦੇਹ ਹੋਵੇਗਾ per la salute, ਸਿਹਤ ਵਾਸਤੇ। azionare il comando, ਉਹ ਬਟਨ ਆਨ ਕਰਨਾ। del ricircolare dell'aria, ਜਿਹੜਾ ਹਵਾ ਨੂੰ ਚਲਾਉਂਦਾ ਹੈ al interno del veicolo, ਗੱਡੀ ਦੇ ਅੰਦਰ ਹੀ। ਕਹਿੰਦਾ ਉਹ ਬਟਨ ਆਨ ਕਰਨਾ ਜਿਹੜਾ ਗੱਡੀ ਦੇ ਅੰਦਰ ਹਵਾ ਹੁੰਦੀ ਨਾ, ਕਹਿ ਲਓ ਆਕਸੀਜਨ ਹੁੰਦੀ ਹੈ, ਉਹਨੂੰ ਗੱਡੀ ਦੇ ਅੰਦਰ ਹੀ ਚਲਾਉਂਦਾ ਰਹਿੰਦਾ ਹੈ। ਕਹਿੰਦਾ ਉਹ ਬਟਨ ਆਨ ਕਰਨਾ ਨੁਕਸਾਨਦੇਹ ਹੋਵੇਗਾ ਉੱਥੇ ਕਿੱਥੇ, ਗੈਲਰੀ ਦੇ ਵਿੱਚ ਜਦੋਂ ਟ੍ਰੈਫਿਕ ਰੁਕੀ ਹੈ। ਫਾਲਸੋ ਜੀ। ਅੱਛਾ ਮੈਂ ਸਮਝਾਉਂਦਾ ਹੁਣ। ਗੱਡੀ ਵਿੱਚ ਦੋ ਬਟਨ ਹੁੰਦੇ ਨੇ। ਇੱਕ ਬਟਨ ਹੁੰਦਾ ਹੈ ਤੁਸੀਂ ਅਗਰ ਉਹ ਦਬਾਉਂਦੇ ਹੋ ਤਾਂ ਗੱਡੀ ਤੁਹਾਨੂੰ ਬਾਹਰੋਂ ਜਿਹੜੀ ਫਰੈਸ਼ ਹਵਾ ਹੁੰਦੀ ਹੈ, ਮਤਲਬ ਜਿਹੜੀ ਬਾਹਰਲੀ ਹਵਾ ਹੁੰਦੀ ਹੈ ਉਹ ਅੰਦਰ ਲਿਆਉਂਦੀ ਹੈ ਗੱਡੀ ਦੇ। ਠੀਕ ਹੈ। ਇੱਕ ਬਟਨ ਹੁੰਦਾ ਹੈ ਜਿਹੜੀ ਗੱਡੀ ਦੇ ਅੰਦਰ ਹੀ ਹਵਾ ਹੁੰਦੀ ਹੈ ਨਾ, ਉਹਨੂੰ ਅੰਦਰ ਹੀ ਚਲਾਉਂਦੀ ਰਹਿੰਦੀ ਹੈ।
ठीक है। ਹੁਣ ਅਗਰ ਤੁਸੀਂ ਗੈਲਰੀ ਵਿੱਚ ਅਸੀਂ ਰੁਕ ਗਏ, ਸਾਡੀ ਟ੍ਰੈਫਿਕ ਬਲਾਕ ਹੋ ਗਈ, ਗੈਲਰੀ ਸੁਰੰਗ ਦੇ ਵਿੱਚ ਰੁਕਣਾ ਪੈ ਗਿਆ ਸਾਨੂੰ। ਉੱਥੇ ਹੁਣ ਗੱਡੀਆਂ ਸਟਾਰਟ ਨੇ ਸੁਰੰਗ ਦੇ, ਪਤਾ ਸੁਰੰਗ ਹੁਣ ਸਾਰੇ ਪਾਸੇ ਬੰਦ ਹੁੰਦੀ ਹੈ, ਅਤੇ ਗੱਡੀਆਂ ਦੀ ਵਜ੍ਹਾ ਤੋਂ ਗੈਲਰੀ ਦੇ ਵਿੱਚ ਧੂੰਆਂ ਬੜਾ ਜ਼ਿਆਦਾ ਬਣ ਗਿਆ। ਓਕੇ, ਜਦੋਂ ਧੂੰਆਂ ਬਣ ਗਿਆ ਅਤੇ ਉੱਥੇ ਅਗਰ ਅਸੀਂ ਉਹ ਬਟਨ ਆਨ ਕਰੀਏ ਜਿਹੜਾ ਸਾਨੂੰ ਗੱਡੀ ਬਾਹਰੋਂ ਹਵਾ ਲੈ ਕੇ ਗੱਡੀ ਦੇ ਅੰਦਰ ਦੇਵੇ, ਉਹ ਨੁਕਸਾਨਦੇਹ ਹੋਵੇਗਾ, ਕਿਉਂਕਿ ਬਾਹਰ ਸਾਰਾ ਧੂੰਆਂ ਇਕੱਠਾ ਹੋਇਆ। ਉੱਥੇ ਜਿਹੜਾ ਅੰਦਰ ਵਾਲਾ ਬਟਨ ਹੈ ਵੀ ਜਿਹੜਾ ਅੰਦਰਲੀ ਹਵਾ ਗੱਡੀ ਅੰਦਰ ਹੀ ਚਲਾਉਂਦੀ ਰਹੇ, ਉਹ ਬਾਹਰਲੀ ਹਵਾ ਨਾਲੋਂ ਬਿਹਤਰ ਹੋਵੇਗਾ ਉਸ ਟਾਈਮ। ਠੀਕ ਹੈ, ਇਹ ਕਹਿੰਦਾ ਕਿ ਉਹ ਬਟਨ ਨੁਕਸਾਨਦੇਹ ਹੋਵੇਗਾ। ਇੱਕ ਮਿੰਟ ਜੀ, ਫਿਰ ਪੜ੍ਹਨੇ ਕਿੱਧਰ ਗਿਆ। ਕਹਿੰਦਾ ਇਹ danoso ਨੁਕਸਾਨਦੇਹ ਹੋਵੇਗਾ per la salute ਸਿਹਤ ਵਾਸਤੇ। azionare il comando, ਉਹ ਬਟਨ ਆਨ ਕਰਨਾ, del ricircolare dell'aria, ਜਿਹੜਾ ਹਵਾ ਨੂੰ ਰੀਚਿਰਕੁਲਾਰੇ ਕਰਦਾ ਹੈ, ਮਤਲਬ ਚਲਾਉਂਦਾ ਹੈ, ਸਰਕਲ ਕਰਦਾ ਹੈ, al interno del veicolo, ਗੱਡੀ ਦੇ ਅੰਦਰ ਹੀ। ਫਾਲਸੋ ਜੀ, ਉਸ ਟਾਈਮ ਇਹ ਬਟਨ ਨੁਕਸਾਨਦੇਹ ਨਹੀਂ ਹੋਣ ਲੱਗਾ, ਇਹ ਠੀਕ ਰਹੇਗਾ। ਠੀਕ ਹੈ ਜੀ। ਅੱਛਾ ਜੀ, ਛੇਵਾਂ ਸਵਾਲ ਪੜ੍ਹਨੇ ਤੋਂ ਪਹਿਲਾਂ ਦੱਸ ਦੇਵਾਂ ਕਿ ਜਿਹੜੀਆਂ ਪਹਿਲਾਂ ਗੱਡੀਆਂ ਆਈਆਂ ਸਨ ਨਾ, ਉਹਨਾਂ ਨੂੰ ਐਰੋ ਜ਼ੀਰੋ ਆਖਦੇ ਸਨ। ਠੀਕ ਹੈ, ਫਿਰ ਜੈਸੇ ਜੈਸੇ ਤਰੱਕੀ ਕਰਦੇ ਗਏ, ਫਿਰ ਐਰੋ ਊਨੋ ਆਈ, ਫਿਰ ਦੂਏ, ਫਿਰ ਤਰੇ, ਫਿਰ ਕੁਆਤਰੋ, ਚਿੰਕਵੇ, ਫਿਰ ਸੇਈ, ਇਸ ਤਰ੍ਹਾਂ ਕਰਕੇ ਜੈਸੇ ਜੈਸੇ ਤਰੱਕੀ ਕਰਦੇ ਗਏ ਇਹ ਨੰਬਰ ਵੱਧਦੇ ਗਏ। ਇਹ ਨੰਬਰਾਂ 'ਚ ਕੀ ਫਰਕ ਹੈ? ਐਰੋ ਜ਼ੀਰੋ ਜਿਹੜੀ ਸੀ ਧੂੰਆਂ ਤੇਲ ਜ਼ਿਆਦਾ ਖਾਂਦੀਆਂ ਸਨ, ਧੂੰਆਂ ਜ਼ਿਆਦਾ ਮਾਰਦੀਆਂ ਸਨ। ਫਿਰ ਉਹਨਾਂ ਤਰੱਕੀ ਕੀਤੀ, ਐਰੋ ਊਨੋ 'ਤੇ ਆ ਗਏ। ਗੱਡੀ ਜਿਹੜੀ ਹੈ ਐਰੋ ਊਨੋ ਐਰੋ ਜ਼ੀਰੋ ਨਾਲੋਂ ਤੇਲ ਵੀ ਘੱਟ ਖਾਣ ਲੱਗ ਪਈ, ਧੂੰਆਂ ਵੀ ਘੱਟ ਮਾਰਨ ਲੱਗ ਪਈ। ਠੀਕ ਹੈ, ਉਸ ਤੋਂ ਬਾਅਦ ਫਿਰ ਦੂਵੇ ਆ ਗਈ, ਫਿਰ ਤਰੇ ਆ ਗਈ, ਫਿਰ ਕੁਆਤਰੋ। ਜਿਉਂ-ਜਿਉਂ ਤਰੱਕੀ ਕਰਦੇ ਗੱਡੀਆਂ ਤੇਲ ਘੱਟ ਖਾਂਦੀਆਂ ਗਈਆਂ, ਧੂੰਆਂ ਘੱਟ ਮਾਰਦੀਆਂ ਗਈਆਂ। ਠੀਕ ਹੈ, ਹੁਣ ਇੱਥੋਂ ਤੱਕ ਕਿ ਐਰੋ ਕੁਆਤਰੋ ਤੱਕ ਵੀ ਗੱਡੀਆਂ ਬੰਦ ਹੋ ਚੁੱਕੀਆਂ ਨੇ, ਮਤਲਬ ਐਥਲੇਟੀਆਂ ਉਹਨਾਂ ਸੁੱਟਣ, ਮਤਲਬ ਇਜਾਜ਼ਤ ਨਹੀਂ ਚਲਾਉਣ ਦੀ। ਠੀਕ ਹੈ, ਕੁਛ ਇਲਾਕਿਆਂ ਵਿੱਚ ਹੈ ਵੇ ਅਤੇ ਕੁਛ ਵਿੱਚ ਕੋਈ ਨਹੀਂ। ਉਮੀਦ ਹੈ ਕਿ ਸਮਝ ਆ ਗਈ ਹੋਵੇਗੀ ਕਿ ਐਰੋ ਜ਼ੀਰੋ ਅਤੇ ਐਰੋ ਕੁਆਤਰੋ ਦੇ ਵਿੱਚ ਕੀ ਫਰਕ ਹੈ। ਠੀਕ ਹੈ ਜੀ। ਅੱਛਾ ਜੀ, ਇਹ ਵਹੀਕਲੀ ਕਹਿੰਦਾ ਉਹ ਗੱਡੀਆਂ che rispettano la normativa anti-inquinamento Euro 4, ਜਿਹੜੇ ਐਰੋ 4 ਕਾਨੂੰਨ ਦੇ ਮੁਤਾਬਕ ਨੇ, emettono una quantità di gas, ਕਹਿੰਦੇ ਗੈਸ ਕੱਢਦੀਆਂ ਨੇ, inquinati ਪੋਲੂਸ਼ਨ ਵਾਲੀ maggiore ਜ਼ਿਆਦਾ। ਕਹਿੰਦਾ ਐਰੋ 4 ਜਿਹੜੀਆਂ ਨੇ ਜ਼ਿਆਦਾ ਪੋਲੂਸ਼ਨ ਵਾਲੀ ਗੈਸ ਕੱਢਦੀਆਂ ਨੇ, di quelli omologati, ਉਹਨਾਂ ਦੇ ਨਾਲੋਂ secondo la normativa ਐਰੋ ਜ਼ੀਰੋ, ਜਿਹੜੀਆਂ ਐਰੋ ਜ਼ੀਰੋ ਕਾਨੂੰਨ ਦੇ ਮੁਤਾਬਕ ਨੇ, ਕਹਿੰਦਾ ਉਹਨਾਂ ਦੇ ਨਾਲੋਂ ਐਰੋ ਕੁਆਤਰੋ ਜਿਹੜੀ ਹੈ ਜ਼ਿਆਦਾ ਪੋਲੂਸ਼ਨ ਵਾਲੀ ਗੈਸ ਕੱਢਦੀ ਹੈ। ਫਾਲਸੋ ਜੀ, ਐਰੋ ਕੁਆਤਰੋ ਨਹੀਂ ਜ਼ਿਆਦਾ ਕੱਢਦੀ, ਐਰੋ ਜ਼ੀਰੋ ਜ਼ਿਆਦਾ ਕੱਢਦੀ ਹੈ। ਠੀਕ ਹੈ, ਫਾਲਸੋ। ਅੱਛਾ ਜੀ, ਇੱਕ ਤਾਂ ਇੱਥੇ ਲਫ਼ਜ਼ ਆਇਆ ਹੈ ਐਰੋ ਜ਼ੀਰੋ, ਇਹ ਸੈਂਪਰੇ ਫਾਲਸੋ ਹੈ ਅਤੇ ਜ਼ੀਰੋ ਵੇਰੋ ਹੈ। ਠੀਕ ਹੈ, ਐਰੋ ਜ਼ੀਰੋ ਵੀ ਫਾਲਸੋ ਹੈ ਅਤੇ ਐਰੋ ਕੁਆਤਰੋ ਵੀ ਫਾਲਸੋ ਹੈ, ਦੋ ਵੀ ਫਾਲਸੋ ਨੇ। ਸੱਤਵਾਂ, trainare un rimorchio, ਕਹਿੰਦਾ rimorchio ਟੋ ਚੈਨ ਕਰਦੇ ਹੋ, non comporta un aumento dei consumi, ਕਹਿੰਦੇ ਇਹਦੇ ਨਾਲ ਖਰਚ ਨਹੀਂ ਵਧਣ ਲੱਗਾ ਦੀ ਕਾਰਬੋਰਾਂਤੇ, ਤੇਲ ਦਾ। ਫਾਲਸੋ ਜੀ, ਫਾਲਸੋ ਜੀ, ਤੇਲ ਜਿਹੜਾ ਹੈ ਇਹ ਤੇਲ ਦਾ ਖਰਚ ਵਧੇਗਾ। ਕਿਉਂ? ਜਦੋਂ ਤੁਸੀਂ ਆਪਣੀ ਗੱਡੀ ਦੇ ਪਿੱਛੇ rimorchio ਲਾਇਆ ਹੈ ਅਤੇ ਗੱਡੀ ਦਾ ਜ਼ੋਰ ਲੱਗਣਾ ਹੈ, ਜਦੋਂ ਗੱਡੀ ਦਾ ਜ਼ੋਰ ਲੱਗਣਾ ਹੈ ਗੱਡੀ ਤੇਲ ਜ਼ਿਆਦਾ ਖਾਣਾ ਹੈ। ਠੀਕ ਹੈ, ਫਾਲਸੋ। ਇਹ ਕਹਿੰਦਾ ਤੇਲ ਦਾ ਖਰਚ ਨਹੀਂ ਵਧਣ ਲੱਗਾ। ਫਾਲਸੋ। ਉਹਨਾਂ ਦੇ ਦੋ ਚੈਪਟਰ ਨੇ, ਇਹ ਥੋੜ੍ਹੇ ਐਸੇ ਤਰ੍ਹਾਂ ਦੇ ਹੀ ਨੇ, ਇਹਨਾਂ ਵਿੱਚ ਸਮਝਾਉਣਾ ਜ਼ਿਆਦਾ ਪੈਂਦਾ ਕਿਉਂਕਿ ਪਿੱਛੇ ਜਿਹੜੇ ਸਨ ਉਹ ਠੀਕ ਹੈ ਸਿਰਫ ਟਰਾਂਸਲੇਸ਼ਨ ਕਰ ਦਿੱਤੀ ਜਾਂ ਥੋੜ੍ਹਾ ਬਹੁਤ ਸਮਝਾ ਦਿੱਤਾ, ਉਹਦੇ ਨਾਲ ਕੰਮ ਚੱਲ ਜਾਂਦਾ ਸੀ। ਲੇਕਿਨ ਇਹ ਜਿਹੜੇ ਚੈਪਟਰ ਨੇ ਇਹਦੇ ਵਿੱਚ ਥੋੜ੍ਹਾ ਸਮਝਾਉਣਾ ਜ਼ਿਆਦਾ ਪੈਂਦਾ। ਇਸ ਵਾਸਤੇ ਹੋ ਸਕਦਾ ਕਿ ਮੈਕਸੀਮਮ 3 ਪੇਜ ਹੋਣ, ਜਾਂ ਛੋਟੇ ਪੇਜ ਹੋਏ ਤਾਂ 4-5 ਵੀ ਹੋ ਜਾਣਗੇ। ਠੀਕ ਹੈ ਜੀ, ਚਲੋ ਜੀ, ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ 'ਤੇ। ਅੱਲਾ ਹਾਫਿਜ਼ ਜੀ, ਸਤਿ ਸ਼੍ਰੀ ਅਕਾਲ।